ਹੀ ਡਿਸਕਸਡ ਅਦਰ ਕਿਲਿੰਗਸ ਨਾਟ ਜਸਟ ਦਾ ਮੇਨ ਵਿਕਟਮ। ਜਦੋਂ ਉਹ FBI ਦੇ ਅੰਡਰ ਕਵਰ ਦੇ ਨਾਲ ਗੱਲ ਕਰ ਰਿਹਾ ਤੇ ਉਹਨੂੰ ਕਹਿ ਰਿਹਾ ਵੀ ਆਹ ਕੰਮ ਕਰਦੇ ਗੁਰਪਤਵੰਤ ਪੰਨੂਵਾਲਾ, ਉਸ ਤੋਂ ਬਾਅਦ ਤੁਹਾਨੂੰ ਅਸੀਂ ਟਾਰਗੇਟ ਹਰ ਮਹੀਨੇ ਦੇਵਾਂਗੇ। ਹੁਣ ਗਵਰਨਮੈਂਟ ਦਾ ਇਸ ਦੇ ਉੱਤੇ ਜਿਹੜੀ ਟੇਕ ਹੈ ਕਿ ਵੀ ਇਹ ਤਾਂ ਇਸੇ ਹੀ ਕ੍ਰਿਮੀਨਲ ਪਲਾਟ ਦਾ ਹਿੱਸਾ ਨੇ, ਇਹ ਕੋਈ ਸੈਪਰੇਟ ਕ੍ਰਾਈਮ ਨਹੀਂ ਨੇ। ਫਿਰ ਜਿਹੜੀਆਂ ਰਿਕਾਰਡਿੰਗਸ ਆਈਆਂ ਨੇ ਉਹਦੇ 'ਚ ਆਇਆ ਕਿ ਵੀ ਗੁਪਤਾ ਇਹ ਕਹਿ ਰਿਹਾ ਵੀ ਹੈਵ ਸੋ ਮੈਨੀ ਟਾਰਗੇਟਸ। ਹੁਣ ਉਹਨਾਂ ਨੇ ਸ਼ਾਰਟ 7 ਸੈਕਿੰਡ ਕਲਿੱਪ ਸ਼ੋਅ ਕੀਤੀ ਕਿ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਇਹ ਨਿਖਿਲ ਗੁਪਤਾ ਹੈ ਉਹ ਅੰਡਰ ਕਵਰ ਨੂੰ ਭੇਜ ਰਿਹਾ, ਜਿਹਨੂੰ ਕਹਿੰਦਾ ਵੀ ਗੁਰਪਤਵੰਤ ਪੰਨੂ ਨੂੰ ਮਾਰਨਾ ਹੈ। ਹੁਣ ਗਵਰਨਮੈਂਟ ਕਹਿੰਦੀ ਹੈ ਕਿ ਵੀ ਇਟ ਸ਼ੋਜ਼ ਰੀਅਲ ਕਿਲਿੰਗ ਲਿੰਕ ਟੂ ਦਾ ਸੇਮ ਪਲਾਟ, ਕਿ ਜਿਹੜਾ ਪਲਾਟ ਹਰਦੀਪ ਨਿੱਜਰ ਦਾ ਉਹੀ ਗੁਰਪਤਵੰਤ ਪੰਨੂਵਾਲਾ ਸੀ, ਉਹੀ ਪਿੱਛੋਂ ਹੈਂਡਲਰ ਨੇ, ਉਹੀ ਐਗਜ਼ੀਕਿਊਟ ਕਰਨ ਵਾਲੇ ਸੀ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਖਿਲ ਗੁਪਤਾ ਕੇਸ ਵਿੱਚ ਅਮਰੀਕਨ ਪ੍ਰੋਸੀਕਿਊਟਰਸ ਨੇ ਜੱਜ ਵਿਕਟਰ ਮਾਰੋਰੇ ਦੀ ਅਦਾਲਤ ਵਿੱਚ ਨਵੀਂ ਜਾਣਕਾਰੀ ਦੇ ਸਬੂਤ ਜਿਹੜੇ ਨੇ ਉਹ ਦਾਖਲ ਕੀਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਅਮਰੀਕਾ ਦੀ ਧਰਤੀ ਤੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਔਰ ਜਿਸ ਲੈਵਲ ਦੇ ਉੱਤੇ ਫਿਰ ਨਿਖਿਲ ਗੁਪਤਾ ਜਿਸ ਨੂੰ 1 ਸਾਲ ਦੇ ਐਫਰਟ ਬਾਅਦ ਚੈੱਕ ਰਿਪਬਲਿਕ ਤੋਂ ਐਕਸਟ੍ਰਾਡਾਈਟ ਕਰਕੇ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਇੱਥੇ ਲਿਆਈਆਂ ਨੇ, 3 ਨਵੰਬਰ ਤੋਂ ਉਸ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ। ਔਰ ਕਿਉਂਕਿ ਸਾਡੀ ਵੀ ਇਹਦੇ 'ਚ ਦਿਲਚਸਪੀ ਹੈ, ਬਹੁਤ ਸਾਰੇ ਸਾਡੇ ਵਿਊਅਰਸ ਵੀ ਇਸ ਬਾਰੇ ਪੁੱਛਦੇ ਨੇ ਔਰ ਦਿਲਚਸਪੀ ਸਾਡੀ ਇਸ ਲਈ ਹੈ ਕਿਉਂਕਿ ਇਹ ਇਕੱਲਾ ਇੱਕ ਜਿਹੜਾ ਕੰਟਰੈਕਟ ਫਾਰ ਹਾਇਰ ਲੈਵਲ ਤੱਕ ਦਾ ਕੇਸ ਨਹੀਂ ਹੈ। ਇਸ ਦੀਆਂ ਜਿਹੜੀਆਂ ਪਰਤਾਂ ਖੁੱਲ੍ਹ ਰਹੀਆਂ ਨੇ ਇਹਦੇ 'ਚ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਇੰਡੀਆ ਦਾ ਆਪਰੇਸ਼ਨ ਜਿਸ ਦੇ ਵਿੱਚ ਕੋਲੰਬੀਆ ਤੋਂ ਜਿਹੜਾ ਉਹ ਜਹਾਜ਼ ਭਰ ਕੇ ਕੋਕੇਨ ਦਾ ਭੇਜਣ ਦੀ ਲਾਈਨ ਔਰ ਉੱਥੋਂ ਹਥਿਆਰ ਉਹਨਾਂ ਦੇ ਅਡਾਨੀ ਪੋਰਟ ਰਾਹੀਂ ਇੱਥੇ ਆਉਣ ਦੇ ਸਬੂਤ, ਮਨੀ ਲਾਂਡਰਿੰਗ ਔਰ ਡਰੱਗ ਟ੍ਰੈਫਿਕਿੰਗ, ਵੈਪਨ ਟ੍ਰੈਫਿਕਿੰਗ, ਇਹ ਸਾਰੇ ਐਡੀਸ਼ਨਲ ਐਵੀਡੈਂਸ ਜਿਹੜੀ ਹੈ ਅਮਰੀਕਨ ਪ੍ਰੋਸੀਕਿਊਟਰਸ ਨੇ ਅੱਡ ਸੋਰਸਿਸ ਰਾਹੀਂ ਇਕੱਠੀ ਕੀਤੀ ਹੈ। ਔਰ ਜਿਵੇਂ ਅਸੀਂ ਲਾਸਟ ਜਿਹੜਾ ਇਸ ਦੇ ਉੱਤੇ ਸੈਗਮੈਂਟ ਕੀਤਾ ਸੀ ਉਹਦੇ 'ਚ ਅਸੀਂ ਇਹ ਕਿਹਾ ਸੀ ਕਿ ਇਹਨੂੰ ਐਡਮਿਸਿਬਲ ਨਾ ਹੋ ਸਕੇ, ਇਸ ਦੇ ਲਈ ਜਿਹੜੇ ਨਿਖਿਲ ਗੁਪਤਾ ਦੇ ਡਿਫੈਂਸ ਅਟਾਰਨੀ ਨੇ ਉਹਨਾਂ ਨੇ ਅਪੋਜ਼ ਕੀਤਾ ਸੀ ਕਿ ਜੀ ਇਸ ਐਕਸਕਲੂਸਿਵ ਇੱਕ ਜਿਹੜਾ ਕੇਸ ਹੈ ਉਹੀ ਰਨ ਹੋਏ। ਲੇਕਿਨ ਜੱਜ ਨੇ ਕਿਹਾ ਸੀ ਕਿ ਵੀ ਨਹੀਂ, ਇਹ ਜਿਹੜੀ ਐਡਮਿਸਿਬਲ ਹੈ। ਹੁਣ ਬੀਤੇ ਕੱਲ 6 ਅਕਤੂਬਰ ਨੂੰ ਜਿਹੜੀ US ਗਵਰਨਮੈਂਟ ਪ੍ਰੋਸੀਕਿਊਟਰਸ ਨੇ ਉਹਨਾਂ ਨੇ ਸਾਊਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਕੋਰਟ ਦੇ ਵਿੱਚ ਜਿੱਥੇ ਜੱਜ ਵਿਕਟਰ ਮੈਰੇਰੋ ਨੇ ਇਹ ਜਿਹੜੇ ਨੇ ਆਲ ਕੀ ਐਵੀਡੈਂਸ ਜਿਹੜੀ ਹੈ ਉਹ ਉਹਨਾਂ ਨੇ ਸਬਮਿਟ ਕੀਤੀ ਹੈ ਔਰ ਉਸ ਦੀ ਬਰੀਫਿੰਗ ਸਾਡੇ ਕੋਲ 5 ਨੁਕਤਿਆਂ ਦੇ ਵਿੱਚ ਹੈਗੀ ਹੈ ਕਿ ਵੀ ਇਹਦੇ 'ਚ ਕੀ ਹੈ ਜਿਹੜੀ ਐਡ ਹੋਈ ਹੈ। ਹਾਲਾਂਕਿ ਇਹ ਜੱਜ ਵਿਕਟਰ ਮੈਰੇਰੋ ਨੇ ਡਿਸਾਈਡ ਕਰਨਾ ਅਲਟੀਮੇਟਲੀ ਕਿ ਉਹਨਾਂ ਨੇ ਜਿਹੜਾ ਜਿਊਰੀ, ਕਿਉਂਕਿ ਜਿਹੜਾ ਟਰਾਇਲ ਹੁੰਦਾ ਹੈ ਇਸ ਤੋਂ ਬਾਅਦ ਜਿਊਰੀ ਬਣੇਗੀ 3 ਨਵੰਬਰ ਨੂੰ, ਤੇ ਜਿਊਰੀ ਨੂੰ ਕੀ ਦਿਖਾਇਆ ਜਾਣਾ ਹੈ ਉਹ ਜਿਹੜੀ ਐਵੀਡੈਂਸ 5 ਨੁਕਤਿਆਂ ਦੇ ਵਿੱਚ ਜਿਹਨੂੰ ਅਸੀਂ ਸਮਅਪ ਕੀਤਾ ਇਹ ਸਬਮਿਟ ਕੀਤੀ ਹੈ, ਇਹ ਜੱਜ ਨੇ ਡਿਸਾਈਡ ਕਰਨਾ। ਔਰ ਹਾਲਾਂਕਿ ਜਿਹੜੀ ਸਾਡੀ ਐਕਸਪੈਕਟੇਸ਼ਨ ਹੈ ਕਿ ਵੀ ਬਹੁਤ ਸਾਰੀ ਐਵੀਡੈਂਸ ਉਹਦੇ 'ਚੋਂ ਅਲਾਉਡ ਹੀ ਹੋਏਗੀ, ਕੁਝ ਜਿਹੜੀਆਂ ਨੇ ਉਹ ਉਹਦੇ 'ਤੇ ਡੀਪ ਕਲਾਸੀਫਾਈਡ ਮਾਰਕ ਹੋ ਕੇ ਉਹ ਜਿਹੜਾ ਉਹ ਆਪਣੀ ਉਹਨਾਂ ਨੇ ਉਸ ਦੇ ਉੱਤੇ ਜੱਜ ਰਾਖਵਾਂ ਕਰਨ ਰੱਖੇਗਾ। ਸੋ ਪਹਿਲਾਂ ਤਾਂ ਜਿਹੜੀ ਨਿਖਿਲ ਗੁਪਤਾ ਦੇ ਖਿਲਾਫ ਹੈ ਕਿ ਵੀ ਐਵੀਡੈਂਸ ਆਫ ਅਦਰ ਕ੍ਰਾਈਮਸ ਵੀ ਇਕੱਲਾ ਇਹ ਰੈਂਟਲ ਕਿਸੇ ਨੂੰ ਰੈਂਟ ਕਰਨਾ ਕਿਲ ਕਰਨ ਲਈ ਤੱਕ ਨਹੀਂ ਹੈ। ਉਹਦੇ 'ਚ ਇਹ ਹੈ ਕਿ ਗੁਪਤਾ ਜਿਹੜਾ ਉਹ ਕਿਵੇਂ ਐਵੀਡੈਂਸ ਨੂੰ ਬਲੌਕ ਕਰ ਰਿਹਾ ਸੀ। ਹੀ ਡਿਸਕਸਡ ਅਦਰ ਕਿਲਿੰਗਸ ਨਾਟ ਜਸਟ ਦਾ ਮੇਨ ਵਿਕਟਮ। ਹੁਣ ਜਦੋਂ ਉਹ FBI ਦੇ ਅੰਡਰ ਕਵਰ ਦੇ ਨਾਲ ਗੱਲ ਕਰ ਰਿਹਾ ਤਾਂ ਉਹਨੂੰ ਕਹਿ ਰਿਹਾ ਵੀ ਆਹ ਕੰਮ ਕਰਦੇ ਗੁਰਪਤਵੰਤ ਪੰਨੂਵਾਲਾ, ਉਸ ਤੋਂ ਬਾਅਦ ਤੁਹਾਨੂੰ ਅਸੀਂ ਟਾਰਗੇਟ ਹਰ ਮਹੀਨੇ ਦੇਵਾਂਗੇ। ਹੋਰ ਬਹੁਤ ਸਾਰੀਆਂ ਵੀ ਜਿਹੜੇ ਨੇ ਉਹ ਕਿਲਿੰਗ ਵਾਲੇ ਲੋਕ ਨੇ ਜਿਹੜਾ ਇਹ ਉਹਨਾਂ ਨੇ ਕਿਹਾ ਕਿ ਵੀ ਇਹਦਾ ਐਵੀਡੈਂਸ ਹੈ ਸਾਡੇ ਕੋਲ। ਫਿਰ ਸੈਕੰਡਲੀ ਜਿਵੇਂ ਅਸੀਂ ਡਿਸਕਸ ਕੀਤਾ ਕਿ ਵੀ ਨਿਖਿਲ ਗੁਪਤਾ ਵਾਜ਼ ਇਨਵੋਲਵਡ ਇਨ ਡਰੱਗਸ, ਵੈਪਨਸ ਐਂਡ ਮਨੀ ਲਾਂਡਰਿੰਗ, ਇਹ ਐਡੀਸ਼ਨਲ ਚਾਰਜ ਉਹ ਲਾ ਰਹੇ ਨੇ।
ਹੁਣ ਗਵਰਨਮੈਂਟ ਦਾ ਇਸ ਦੇ ਉੱਤੇ ਜਿਹੜੀ ਟੇਕ ਹੈ ਕਿ ਵੀ ਇਹ ਤਾਂ ਇਸੇ ਹੀ ਕ੍ਰਿਮੀਨਲ ਪਲਾਟ ਦਾ ਹਿੱਸਾ ਨੇ, ਇਹ ਕੋਈ ਸੈਪਰੇਟ ਕ੍ਰਾਈਮ ਨਹੀਂ ਨੇ, ਕਿਉਂਕਿ ਡਿਫੈਂਸ ਵਾਲੇ ਕਹਿ ਰਹੇ ਨੇ ਜੀ ਇਹ ਤਾਂ ਫਿਰ ਸੈਪਰੇਟ ਕ੍ਰਾਈਮ ਤੁਸੀਂ ਕਰ, ਉਹਨਾਂ ਨੇ ਕਿਹਾ ਜੀ ਨਹੀਂ, ਇਹ ਇਸੇ ਦਾ ਹੀ ਹਿੱਸਾ ਨੇ। ਔਰ ਗੁਪਤੇ ਨੇ ਇਹਨਾਂ ਸਭ ਨੂੰ ਮਰਡਰ, ਗਨ ਔਰ ਡਰੱਗਸ ਇਹ ਟੁਗੈਦਰ ਨੇ, ਇਹਨਾਂ ਦੀ ਟੁਗੈਦਰਨੈਸ ਹੈ। ਔਰ ਇਹ ਜਿਹੜਾ ਐਵੀਡੈਂਸ ਆ ਉਹ ਸ਼ੋਅ ਕਰਦਾ ਵੀ ਮੋਟਿਵ ਕੀ ਸੀ, ਇੰਟੈਂਟ ਕੀ ਸੀ, ਔਰ ਜਿਹੜਾ ਉਹਦਾ ਅਲਟੀਮੇਟ ਟੇਕ ਕੀ ਸੀ। ਫਿਰ ਜਿਹੜੀਆਂ ਰਿਕਾਰਡਿੰਗਸ ਆਈਆਂ ਨੇ ਉਹਦੇ 'ਚ ਆਇਆ ਕਿ ਵੀ ਗੁਪਤਾ ਇਹ ਕਹਿ ਰਿਹਾ ਵੀ ਹੈਵ ਸੋ ਮੈਨੀ ਟਾਰਗੇਟਸ, ਜਿਹੜੀ ਇਮੀਡੀਏਟ ਉਹਦੀ ਰਿਕਾਰਡਿੰਗ ਹੋਏ। ਫਿਰ ਜਿਹੜੇ ਉਹ ਕੋਡ ਵਰਡ ਯੂਜ਼ ਕਰ ਰਿਹਾ ਹੈ ਗਨਸ ਦੇ ਲਈ, ਵਰਡ ਕੋਡ ਹੈ ਟੋਏ, ਅਤੇ ਪ੍ਰੋਡਕਸ਼ਨ ਜਿਹੜਾ ਹੈ ਉਹ ਡਰੱਗਸ ਦੇ ਲਈ ਕੋਕੇਨ ਔਰ ਦੂਸਰਾ। ਫਿਰ ਜਿਹੜਾ ਕਿਲਿੰਗ ਜਿਹੜਾ ਵਿਕਟਮ ਹੈ ਉਸ ਨੂੰ ਫਸਟ ਜੌਬ ਟਰਾਇਲ ਦੇ ਤੌਰ 'ਤੇ ਦੇਖਿਆ ਜਾ ਰਿਹਾ। ਸੋ ਇਹ ਪਹਿਲਾ ਐਵੀਡੈਂਸ ਉਹਨਾਂ ਨੇ ਦੂਸਰੇ ਕ੍ਰਾਈਮ ਕੀ ਕੀਤੇ ਨੇ ਜਿਨ੍ਹਾਂ 'ਚ ਮਨੀ ਲਾਂਡਰਿੰਗ, ਵੈਪਨਸ, ਡਰੱਗਸ ਹੈ, ਉਹ ਉਹਨਾਂ ਨੇ ਬੀਤੇ ਕੱਲ 6 ਅਕਤੂਬਰ ਨੂੰ ਸਬਮਿਟ ਕੀਤੇ। ਹੁਣ ਜਿਹੜੀ ਜੂਰੀ ਬੈਠੇਗੀ ਉਹਨਾਂ ਨੂੰ ਤਾਂ ਪਤਾ ਨਹੀਂ ਹੈ ਵੀ ਇੰਡੀਆ ਕੀ ਹੈ, ਸਿੱਖ ਕੀ ਕਰ ਰਹੇ ਨੇ, ਕਿਉਂ ਖਾਲਿਸਤਾਨੀਆਂ ਨੂੰ ਮਾਰਨਾ ਚਾਹੁੰਦੇ ਨੇ, ਉਹਨਾਂ ਦਾ ਕੀ ਹੈ। ਸੋ ਇੱਕ ਐਕਸਪਰਟ ਜਿਹੜੀ ਉਹਨਾਂ ਨੇ ਡਾਕਟਰ ਨਤਾਸ਼ਾ ਕੌਲ, ਇਹ ਹਾਲਾਂਕਿ ਕਸ਼ਮੀਰੀ ਪੰਡਤਾਣੀ ਹੈ UK ਬੇਸਡ, ਪਰ ਕਿਉਂਕਿ ਇਹਨੂੰ ਖੁਦ ਨੂੰ ਵੀ ਇੰਡੀਅਨ ਗਵਰਨਮੈਂਟ ਨੇ ਹਰਾਸ ਕੀਤਾ ਹੋਇਆ ਜਾਂ ਦੂਜਾ, ਇਹ ਇੱਕ ਐਕਸਪਰਟ ਦੇ ਤੌਰ ਦੇ ਉੱਤੇ ਉਸ ਨੂੰ ਐਕਸਪਰਟ ਵਿਟਨੈਸ ਗਵਰਨਮੈਂਟ ਪ੍ਰੋਸੀਕਿਊਟਰਸ ਲਿਆ ਰਹੇ ਨੇ। ਔਰ ਗਵਰਨਮੈਂਟ ਇਹ ਚਾਹੁੰਦੀ ਹੈ ਕਿ ਉਹ ਐਕਸਪਲੇਨ ਕਰੇ ਕਿ ਇੰਡੀਆ ਦੀ ਰਾ ਇੰਟੈਲੀਜੈਂਸ ਏਜੰਸੀ ਕੀ ਹੈ, ਔਰ ਉਹ ਸਿੱਖ ਸੈਪਰੇਟਿਸਟ ਨੂੰ ਜਿਹੜੇ ਸਿੱਖ ਅੱਡ ਹੋਣਾ ਚਾਹੁੰਦੇ ਨੇ ਉਹ ਕਿਵੇਂ ਨਿਸ਼ਾਨਾ 'ਤੇ ਉਹ ਲੈ ਰਹੀ ਹੈ ਔਰ ਕਿਉਂ ਲੈ ਰਹੀ ਹੈ। ਔਰ ਵਾਈ ਇੰਡੀਅਨ ਆਫੀਸ਼ੀਅਲਸ ਲਾਈਕ ਯਾਦਵ ਵੁੱਡ ਵਾਂਟ ਦਾ ਵਿਕਟਮ ਕਿਲਡ, ਉਹਨੂੰ ਕਿਉਂ ਹਰਦੀਪ ਨਿੱਜਰ ਜਾਂ ਗੁਰਪਤਵੰਤ ਪੰਨੂ ਜਿਹਦਾ ਮਰਡਰ ਪਲਾਟ ਫਾਈਲ ਕੀਤਾ, ਕਿਉਂ ਜਿਹੜਾ ਹੈ ਉਹ ਰਾਹ ਚਾਹੁੰਦੀ ਹੈ ਇਹਨਾਂ ਨੂੰ ਮਾਰਨਾ। ਡਿਫੈਂਸ ਕਹਿੰਦੇ ਆ ਕਿ ਜੀ ਇਹ ਤਾਂ ਫਿਰ ਪੋਲੀਟੀਕਲ ਹੋ ਜਾਏਗਾ, ਪ੍ਰੈਜੂਡਿਸ ਹੋਏਗਾ ਆਲਰੇਡੀ। ਔਰ ਇਸ ਦੇ ਉੱਤੇ ਗਵਰਨਮੈਂਟ ਇਹ ਕਹਿੰਦੀ ਹੈ ਕਿ ਇਹ ਬੈਕਗਰਾਊਂਡ ਹੈ ਤਾਂ ਕਿ ਜੂਰੀ ਅੰਡਰਸਟੈਂਡ ਕਰ ਸਕੇ ਵੀ ਉਹਨੂੰ ਮਾਰਨ ਦਾ ਖਾਲਿਸਤਾਨੀਆਂ ਨੂੰ ਮੋਟਿਵ ਕੀ ਹੈ, ਕੰਟੈਕਸਟ ਕੀ ਹੈ। ਉਹ ਕੋਈ ਪੋਲੀਟਿਕਸ ਦੀ ਗੱਲ ਨਹੀਂ ਕਰੇਗੀ, ਉਹ ਤਾਂ ਸਿਰਫ ਇਹ ਦੱਸੇਗੀ ਕਿ ਰਾ ਕਿਵੇਂ ਆਪਰੇਟ ਕਰਦੀ ਹੈ ਔਰ ਕਿਵੇਂ ਸਿੱਖ ਐਕਟਿਵਿਸਟ ਨੂੰ ਟਾਰਗੇਟ ਕਰਦੀ ਹੈ। ਇਹ ਜਿਹੜਾ ਨੰਬਰ 2 ਜਿਹੜੀ ਸਬਮਿਸ਼ਨ ਹੈ ਉਹ ਨਤਾਸ਼ਾ ਕੌਲ ਜਿਹੜੀ ਹੈ ਐਜ਼ ਏ ਐਕਸਪਰਟ ਵਿਟਨੈਸ ਆ ਰਹੀ ਹੈ। ਤੀਸਰੀ ਜਿਹੜੀ ਸਬਮਿਸ਼ਨ ਹੈ ਜਿਹੜੀ ਇਹਨਾਂ ਨੇ ਪ੍ਰੋਸੀਕਿਊਟਰਸ ਨੇ ਥਰੂ ਗੂਗਲ ਅਕਾਊਂਟ ਐਵੀਡੈਂਸ ਜਿਸ ਨੂੰ ਕਿਹਾ, ਔਰ ਇਹਦੇ 2 ਜੀਮੇਲ ਅਕਾਊਂਟ ਨੇ, ਇੱਕ onlybutt095@gmail.com, ਇੱਕ ਵਿਕਾਸ 0yadav@gmail.com। ਇਹਨਾਂ ਦੇ ਕਿਉਂਕਿ ਜੋ ਵਰਡ ਤੁਸੀਂ ਪ੍ਰਿੰਟ ਕਰਦੇ ਹੋ ਜਾਂ ਉਹ ਕਿਤੇ ਨਾ ਕਿਤੇ ਰਿਕਾਰਡ ਹੁੰਦਾ, ਉਹ ਇਹਨਾਂ ਨੇ ਗੂਗਲ ਅਕਾਊਂਟ 'ਚੋਂ ਕੱਢੇ ਨੇ। ਉਹਨਾਂ ਨੇ ਗਵਰਨਮੈਂਟ ਨੇ ਕਿਹਾ ਵੀ ਇਹ ਦੋਨੋਂ ਹੀ ਜਿਹੜੇ ਜੀਮੇਲ ਅਕਾਊਂਟ ਨੇ ਯਾਦਵ ਦੇ ਨੇ, ਜਿਹੜਾ ਕਿ ਗੁਪਤੇ ਦਾ ਹੈਂਡਲਰ ਸੀ, ਜਿਹਦੇ ਨਾਲ ਨਿਖਲ ਗੁਪਤਾ ਕਮਿਊਨੀਕੇਟ ਕਰ ਰਿਹਾ ਸੀ। ਔਰ ਐਵੀਡੈਂਸ ਜਿਹੜੀ ਆ ਉਹ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਬਈ ਇਹਦੇ 'ਚ ਕਿਉਂਕਿ ਯਾਦਵ ਨੇ ਆਪਣਾ ਇੱਕ ਹੋਰ ਨਾਂ ਡੀਲ ਕਰਨ ਅਮਾਨਤ ਰੱਖਿਆ ਹੋਇਆ ਸੀ, ਔਰ ਉਸ ਦੇ ਉੱਤੇ ਉਹ ਇੱਕੋ ਹੀ ਉਹੀ ਫੋਨ ਨੰਬਰ ਹੈ ਜਿਹੜਾ ਅਮਾਨਤ ਯੂਜ਼ ਕਰ ਰਿਹਾ, ਜਿਹੜਾ ਇਨਫੈਕਟ ਯਾਦਵ ਹੈ ਉਸ ਦੇ ਪਿੱਛੇ ਇੱਕੋ ਹੀ IP ਐਡਰੈਸ ਹੈ। ਈਮੇਲ ਜਿਹੜਾ ਸਾਈਨਡ ਹੈ ਉਹ ਵਿਕਾਸ ਯਾਦਵ ਦੇ ਥੱਲੇ ਹੈ, ਔਰ ਫੋਟੋਜ਼ ਆਫ ਏ ਮੈਨ ਇਨ ਮਿਲਟਰੀ ਯੂਨੀਫਾਰਮ ਲੇਬਲਡ ਵਿਕਾਸ ਯਾਦਵ, ਕਿ ਵਿਕਾਸ ਯਾਦਵ ਦੇ ਉਹਨਾਂ ਨੇ ਫੋਟੋਆਂ ਵੀ ਕੱਢ ਲਈਆਂ ਮਿਲਟਰੀ ਯੂਨੀਫਾਰਮ, ਕਿਉਂਕਿ IPS ਹੈ ਜਿਹੜਾ ਔਨ ਡੈਪੂਟੇਸ਼ਨ ਰਾਹ ਦੇ ਕੋਲ ਸੀ। ਹੁਣ ਡਿਫੈਂਸ ਇਸ ਦੇ ਉੱਤੇ ਜਿਹੜੀ ਨਿਖਲ ਗੁਪਤਾ ਦੀ ਸਾਈਡ ਦੇ ਵਕੀਲ ਨੇ ਉਹ ਕਹਿ ਰਹੇ ਨੇ ਕਿ ਗਵਰਨਮੈਂਟ ਕਾਂਟ ਪ੍ਰੂਵ ਦਾ ਅਕਾਊਂਟਸ ਬਿਲੋਂਗ ਟੂ ਯਾਦਵ, ਕਿ ਉਹ ਪ੍ਰੂਵ ਤਾਂ ਕਰ ਨਹੀਂ ਸਕੇ ਵੀ ਯਾਦਵ ਦੇ ਅਕਾਊਂਟ ਨੇ। ਪ੍ਰੋਸੀਕਿਊਟਰਸ ਰਿਪਲਾਈ ਦਾ ਡਿਜੀਟਲ ਟ੍ਰੇਲ ਐਂਡ ਮੈਟਾ ਡੇਟਾ ਮੇਕਸ ਇਟ ਆਬਵੀਅਸ, ਕਿ ਅਸੀਂ ਇਹਨਾਂ ਦਾ ਅਕਾਊਂਟਸ ਦਾ ਡਿਜੀਟਲ ਟ੍ਰੇਲ ਫੋਲੋ ਕੀਤਾ ਔਰ ਮੈਟਾ ਡੇਟਾ ਜਿਹੜੀ ਹੈ ਉਹ ਕਨਫਰਮ ਕਰਦਾ ਵੀ ਇਹ ਵਿਕਾਸ ਯਾਦਵ ਦੇ ਅਕਾਊਂਟ ਨੇ ਔਰ ਉਹ ਨਿਖਲ ਗੁਪਤਾ ਨਾਲ ਕਮਿਊਨੀਕੇਟ ਕਰ ਰਿਹਾ। ਹੁਣ ਚੌਥਾ ਜਿਹੜਾ ਐਵੀਡੈਂਸ ਉਹਨਾਂ ਨੇ ਦਿੱਤਾ ਨਿੱਜਰ ਮਰਡਰ ਵੀਡੀਓਜ਼। ਹੁਣ ਉਹਨਾਂ ਨੇ ਸ਼ਾਰਟ 7 ਸੈਕਿੰਡ ਕਲਿੱਪ ਸ਼ੋਅ ਕੀਤੀ ਕਿ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਇਹ ਨਿਖਲ ਗੁਪਤਾ ਹੈ ਉਹ ਅੰਡਰ ਕਵਰ ਨੂੰ ਭੇਜ ਰਿਹਾ, ਜਿਹਨੂੰ ਕਹਿੰਦਾ ਵੀ ਗੁਰਪਤਵੰਤ ਪੰਨੂ ਨੂੰ ਮਾਰਨਾ, ਕਿ ਆਹ ਦੇਖ ਜਿਹੜਾ ਇਹ ਆਪਣੀ ਗੱਡੀ ਦੇ ਵਿੱਚ ਮਰਿਆ ਪਿਆ ਉਦੋਂ, ਔਰ ਅਜੇ ਉਹਨੂੰ ਕੁਛ ਘੰਟਾ ਹੀ ਕਿ ਕੁਛ ਮਿੰਟ ਹੀ ਹੋਏ ਸੀ ਕਿ ਉਹਦੇ ਕੋਲ ਉਹ ਪਿਕਚਰ ਸੀ, ਇਹਦੇ ਕੋਲ ਨਿਖਲ ਗੁਪਤੇ ਕੋਲ, ਔਰ ਉਹ ਜਿਹਨੂੰ ਅੰਡਰ ਕਵਰ ਨੂੰ ਹਾਇਰ ਕਰ ਰਿਹਾ ਸੀ ਜਿਹੜਾ ਕਿ FBI ਦਾ ਸੀ, ਉਸ ਨੂੰ ਭੇਜ ਰਿਹਾ ਸੀ ਕਿ ਵੀ ਇਨ ਇਜ਼ ਕਾਰ।
ਗੁਪਤਾ sent the video to others as proof one target was done। ਉਹਨੇ ਕਿਹਾ ਜੀ ਇੱਕ ਅਸੀਂ ਸਮੇਟ ਦਿੱਤਾ ਹੈ, ਹੁਣ ਬਾਕੀ ਵੀ ਸਮੇਟ ਦੇਣੇ ਨੇ। ਹੁਣ ਗਵਰਨਮੈਂਟ ਕਹਿੰਦੀ ਹੈ ਕਿ ਵੀ ਇਟ ਸ਼ੋਜ਼ ਰੀਅਲ ਕਿਲਿੰਗ ਲਿੰਕ ਟੂ ਦਾ ਸੇਮ ਪਲਾਟ, ਕਿ ਜਿਹੜਾ ਪਲਾਟ ਹਰਦੀਪ ਨਿੱਜਰ ਦਾ ਉਹੀ ਗੁਰਪਤਵੰਤ ਪੰਨੂ ਵਾਲਾ ਸੀ, ਉਹੀ ਪਿੱਛੋਂ ਹੈਂਡਲਰ ਨੇ, ਉਹੀ ਐਗਜ਼ੀਕਿਊਟ ਕਰਨ ਵਾਲੇ ਸੀ। ਇਹਦਾ ਮਤਲਬ ਹੈ ਕਿ ਗੁਪਤੇ ਨੂੰ ਪੂਰਾ ਨੌਲੇਜ, ਇੰਟੈਂਟ ਔਰ ਕੰਸਪੀਰੇਸੀ 'ਚ ਇਹ ਸਾਰੇ ਦਾ ਹਿੱਸਾ ਸੀ ਹਰਦੀਪ ਨਿੱਜਰ ਮਰਡਰ 'ਚ ਵੀ। ਔਰ ਇਹ ਅਨਫੇਅਰ ਨਹੀਂ ਹੈ, ਫੈਕਚੁਅਲ ਐਵੀਡੈਂਸ ਹੈ। ਤੇ ਡਿਫੈਂਸ ਕਹਿੰਦਾ ਜੀ ਇਟਸ ਟੂ ਪ੍ਰੈਜੂਡੀਸ਼ੀਅਲ। ਉਹਨਾਂ ਨੇ ਪ੍ਰੋਸੀਕਿਊਟਰ ਨੇ ਕਿਹਾ ਗੁਪਤਾ ਹਿਮਸੈਲਫ ਯੂਜ਼ਡ ਇਟ ਐਜ਼ ਏ ਮੋਟੀਵੇਸ਼ਨ, ਸੋ ਇਟ ਇਜ਼ ਫੇਅਰ ਗੇਮ। ਕਿ ਵੀ ਉਹ ਤਾਂ ਖੁਦ ਉਹਨੂੰ ਕਹਿ ਰਿਹਾ ਦੇਖ ਇਹ ਅਸੀਂ ਨਿਬੇੜਤਾ, ਹੁਣ ਇਹਨੂੰ ਤੂੰ ਨਿਬੇੜਨਾ। ਇਹ ਵੀ ਕਹਿ ਰਿਹਾ, ਉਹਨੇ ਕਿਹਾ ਜੀ ਮੈਂ ਦਫ਼ਤਰ 'ਚ ਗਿਆ, ਤੇ ਦੂਜਾ ਉਹਨੇ ਕਿਹਾ ਜੇ ਹੋਰ ਵੀ ਹੋਏ ਸਭ ਬ੍ਰਿੰਗ ਦੈਮ ਡਾਊਨ। ਹੁਣ ਜਿਹੜਾ ਸਰਕਾਰ ਦਾ ਕੋਰ ਆਰਗੂਮੈਂਟ ਹੈ ਐਜ਼ ਏ ਐਵੀਡੈਂਸ, ਆਲ ਦਿਸ ਐਵੀਡੈਂਸ ਐਕਸਪਲੇਨਸ ਦਾ ਫੁੱਲ ਸਟੋਰੀ। ਫੁੱਲ ਸਟੋਰੀ ਕੀ ਹੈ? ਇਹ ਸਾਬਤ ਕਰਦੀ ਹੈ ਕਿ ਗੁਪਤਾ ਵਰਕਡ ਵਿਦ ਇੰਡੀਅਨ ਆਫੀਸ਼ੀਅਲਸ। ਮਤਲਬ ਜਿਹੜੀ ਸਰਕਾਰੀ ਸਾਈਡ ਕੋਰਟ 'ਚ 3 ਨਵੰਬਰ ਦੇ ਟਰਾਇਲ 'ਚ ਪ੍ਰੂਵ ਕਰਨਾ ਚਾਹੁੰਦੀ ਹੈ ਕਿ ਇਹ ਜਿਹੜਾ ਨਿਖਿਲ ਗੁਪਤਾ ਹੈ ਇਹ ਇੰਡੀਅਨ ਆਫੀਸ਼ੀਅਲ ਦੀਆਂ ਹਦਾਇਤਾਂ 'ਤੇ ਕੰਮ ਕਰ ਰਿਹਾ ਸੀ। ਪਲੈਨਡ ਮਲਟੀਪਲ ਅਸੈਸੀਨੇਸ਼ਨਸ, ਬਹੁਤ ਸਾਰਿਆਂ ਦੇ ਕਤਲ ਪਲਾਨ ਹੋ ਰਹੇ ਸੀ ਅਮਰੀਕਾ ਕੈਨੇਡਾ 'ਚ। ਆਫਰਡ ਗਨਸ, ਡਰੱਗਸ ਐਂਡ ਮਨੀ ਐਜ਼ ਪੇਮੈਂਟ। ਇਹ ਐਜ਼ ਏ ਪੇਮੈਂਟ ਗਨਸ ਦਾ ਸਮਗਲਿੰਗ ਔਰ ਡਰੱਗਸ ਦੀ ਔਰ ਮਨੀ ਲਾਂਡਰਿੰਗ। ਯੂਜ਼ਡ ਗੂਗਲ ਅਕਾਊਂਟਸ ਐਂਡ ਕੋਡਿਡ ਮੈਸੇजेस ਟੂ ਕੋਆਰਡੀਨੇਟ। ਕਿ ਗੂਗਲ ਅਕਾਊਂਟ ਰਾਹੀਂ ਕੋਡਿਡ ਮੈਸੇजेस ਰਾਹੀਂ ਜਿਹੜੇ ਇਹਨਾਂ ਨੇ ਡੀਕੋਡ ਕੀਤੇ, ਕਿਉਂਕਿ ਜਦੋਂ ਇਹਨਾਂ ਨੇ ਨਿਖਿਲ ਗੁਪਤਾ ਨੂੰ ਚੁੱਕਿਆ ਉੱਥੋਂ ਚੈੱਕ ਰਿਪਬਲਿਕ ਆਪਣੀ ਗੱਡੀ 'ਚ ਬਿਠਾਇਆ, ਇਹਨੇ ਵੋਲੰਟੈਰਲੀ ਆਪਣੇ ਜਿਹੜੇ ਪਾਸਵਰਡ ਨੇ ਉਹ ਦਿੱਤੇ, ਜੋ ਉਹਦੇ ਫੋਨ, ਕਿਉਂਕਿ ਉਹਦੇ ਕੋਲ ਸੀ, ਉਹਦੇ ਤੋਂ ਹੀ ਉਹਨਾਂ ਨੇ ਸਾਰਾ ਬਹੁਤ ਸਾਰਾ ਐਵੀਡੈਂਸ ਉਹਦੇ 'ਚੋਂ ਕੱਢਿਆ। ਬਾਅਦ 'ਚ ਉਹਦਾ ਦੂਜਾ ਟ੍ਰਾਇਲ ਫਿਰ ਉਹਨਾਂ ਨੇ ਇਹ ਜਿਹੜਾ ਗੂਗਲ ਅਕਾਊਂਟ ਤੇ ਐਵੀਡੈਂਸ ਜਿਹੜੀ ਹੈ ਉਹ ਉਹਨੂੰ ਐਡਮਿਟ ਕਰਨਾ ਜੱਜ ਨੂੰ ਉਹਨਾਂ ਨੇ ਕਿਹਾ। ਔਰ ਜੱਜ ਵਿਕਟਰ ਮਾਰੀਓ ਇਹ ਡਿਸਾਈਡ ਕਰੇਗਾ ਕਿ ਭਾਈ ਐਵੀਡੈਂਸ ਤਾਂ ਐਡਮਿਟ ਹੋ ਗਈ, ਵੀ ਜਿਹੜੀ ਜੂਰੀ ਹੈ ਜਿਨ੍ਹਾਂ ਨੇ ਫਾਈਨਲੀ ਉਸ ਨੂੰ ਉਸ ਦਾ ਟਰਾਇਲ ਕਰਨਾ ਹੈ ਜਾਂ ਉਹਨਾਂ ਦੇ ਸਾਹਮਣੇ ਟਰਾਇਲ ਹੋਣਾ ਹੈ, ਉਹ ਇਹਦੇ 'ਚੋਂ ਕਿੰਨੇ % ਐਵੀਡੈਂਸ ਦੇਖ ਸਕਦਾ ਜਿਹੜੀ ਹੈ ਉਹ ਦੇਖ ਸਕਦੀ ਹੈ। ਸੋ ਇਹ ਅਪਡੇਟ ਹੈ ਇਸ ਕੇਸ ਦੀ ਪਿਛਲੇ ਕੱਲ ਦੀ ਉਸ ਫਾਈਲਿੰਗ ਤੋਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਨੇ। ਨਿਹੰਗ ਸਿੰਘ ਜੀ ਜਿਹੜੇ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਸੋਨਮਾਲ ਜੀ ਔਰ ਬਸਰਾ ਜੀ, ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਸੈਣੀ ਜੀ, ਔਰ ਜੂਨ 84 ਅੱਖੀ ਦੇਖੇ ਮਜ਼ਰ, ਔਰ ਫਿਰ ਮਨਜੂਰ ਕੋਇਨੂਰ ਜੀ, ਇੰਦਰਪ੍ਰੀਤ ਸਿੰਘ ਜੀ, ਟੋਨੀ ਢੀਂਡਸਾ ਜੀ, और राजविंदर कौर जी, फिर इतना फ़खर जी और राजनप्रीत सिंह जी, फिर इसी तरह हाँ जी हाँ जी मोहम्मद जॉनस जी भी और बिलाल अहमद जी भी, फिर मोहम्मद जॉनस जी कहते डॉक्टर साहब एंड नीलम कौर जी, अस्सलाम वालेकुम। वालेकुम सलाम जी। और नासिर चौधरी जी ये कहते हैं एक्सीलेंट 6 brothers are very lucky to have you। You both are fighting for Sikh cause and all Sikhs should support you। We fully support you। Thank you so much। नासिर चौधरी जी बहुत बहुत शुक्रिया। ਅਸੀਂ ਤਾਂ ਇੱਕ ਸੱਚ ਹੱਕ ਇਨਸਾਫ ਦੇ ਰਸਤੇ ਦੇ ਪਾਂਧੀ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾ ਰਹੇ ਹਾਂ। ਤੁਹਾਡੀ ਨਿਵਾਜ਼ਿਸ਼ ਹੈ ਕਿ ਤੁਸੀਂ ਇਹਨਾਂ ਲਫ਼ਜ਼ਾਂ ਦੇ ਨਾਲ ਨਵਾਜਿਆ। ਬਿਲਕੁਲ ਜੀ। ਹਰਜੀਤ ਸਿੰਘ ਸੰਧੂ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਥੈਂਕਸ ਡਾਕਟਰ ਅਮਰਜੀਤ ਸਿੰਘ ਜੀ ਐਂਡ ਪੁੱਤਰ ਨੀਲਮ ਕੌਰ ਜੀ, ਜ਼ਿੰਦਾਬਾਦ ਖਾਲਸਾ, ਜ਼ਿੰਦਾਬਾਦ, ਵੋਟ ਫॉर ਪੰਜਾਬ। ਬਹੁਤ ਸ਼ੁਕਰੀਆ ਸੰਧੂ ਸਾਹਿਬ। ਹਾਂਜੀ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਔਰ ਗੁਰਵੀਰ ਸਿੰਘ ਜੀ ਵੀ। ਸਭ ਤੁਹਾਡੇ ਮੈਸੇਜ ਪ੍ਰੋਗਰਾਮ ਤੋਂ ਬਾਅਦ ਵੀ ਹੁੰਦੇ ਨੇ। ਕੱਲ ਵੀ ਤੁਸੀਂ ਬੜੀ ਡੀਟੇਲ ਦੇ ਵਿੱਚ ਮੈਸੇਜ ਲਿਖਿਆ ਸੀ, ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਲੱਗਦਾ ਵੀ ਕੈਲਗਰੀ 'ਚ ਸੈਟਲ ਹੋ ਗਏ ਹੋ ਪ੍ਰੋਪਰਲੀ ਔਰ ਲਾਈਵ ਤੁਸੀਂ ਜੁਆਇਨ ਕਰਦੇ ਹੋ ਸਾਨੂੰ, ਬਹੁਤ ਮਿਹਰਬਾਨੀ। ਗੁਰਜੀਤ ਸਿੰਘ ਜੀ ਵੀ, ਜਤਿੰਦਰ ਸਿੰਘ ਜੀ, ਸੁਖਜੀਵਨ ਬੱਚੂ ਜੀ, ਬਿੱਲਾ ਮੋਹਨ ਜੀ ਔਰ ਨਾਸਰ ਚੌਧਰੀ ਜੀ ਕਹਿੰਦੇ ਬਾਬਾ ਨਾਨਕ ਜੀ ਦਾ ਦੂਜਾ ਦੇਸ਼ ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਬਿਲਾਲ ਅਹਿਮਦ ਜੀ ਵੀ ਆਏ ਨੇ ਔਰ ਇਹ ਕਹਿੰਦੇ ਨੇ ਕਿ ਸਾਨੂੰ ਹਲੋ ਕਹਿੰਦੇ ਨੇ ਔਰ ਕਹਿੰਦੇ ਕਿ ਕਲਾਉਡੀ ਜਿਹੜੀ ਮਾਰਨਿੰਗ ਹੈਗੀ ਇੱਥੇ, ਖਾਲਸਾ ਜ਼ਿੰਦਾਬਾਦ। ਵਾਹ, ਹਾਂਜੀ ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਹਰਜੀਤ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਔਨ ਅਨਦਰ ਡੇ I was hearing a debate. There was some Hindu Ra sitting
in a debate saying why Sikhs left India despite everything? ਲੈਫਟ ਇਹ ਤਾਂ ਮੈਨੂੰ ਨਹੀਂ ਪਤਾ ਹੈ ਹਰਜੀਤ ਸਿੰਘ ਜੀ ਤੁਸੀਂ ਕਿਹਦਾ ਜ਼ਿਕਰ ਕਰ ਰਹੇ ਹੋ, ਪਰ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਭਾਈ ਕਿਹਨਾਂ ਹਾਲਾਤਾਂ 'ਚ ਸਿੱਖ ਬਾਹਰ ਨਿਕਲੇ ਨੇ। ਔਰ ਜਿਹੜਾ ਬਾਹਰ ਨਿਕਲਿਆ ਸਿੱਖ ਹੈ ਡਾਇਸਪੋਰਾ 'ਚ ਇਸ ਵੇਲੇ ਇੰਡੀਅਨ ਸਿਸਟਮ ਰਾਹ ਔਰ ਉਹਨਾਂ ਦੀਆਂ ਏਜੰਸੀਆਂ ਲਈ ਕਿੰਨੀ ਵੱਡੀ ਸਿਰਦਰਦ ਬਣਿਆ ਹੋਇਆ। ਇਸੇ ਕੰਮ ਲਈ ਅਸੀਂ ਬਾਹਰ ਨਿਕਲੇ ਤਾਂ ਕਿ ਜਿਹੜੀ ਖਾਲਿਸਤਾਨ ਦੀ ਗੱਲ ਹੈ ਉਹ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਸਕੇ। ਬਿਲਕੁਲ ਜੀ। ਔਰ ਫਿਰ ਇਸ ਤਰ੍ਹਾਂ ਗੁਰਜੰਟ ਸਿੰਘ ਕੰਗ ਜੀ ਵੀ ਔਰ ਕੁਲਦੀਪ ਕੌਰ ਜੀ, ਬਿਲਾਲ ਅਹਿਮਦ जी कहते हैं कि डॉक्टर साहब क्या लगता है कि जो एयर चीफ है देसी इंडियन का जड़ा एयर चीफ है वो देसी जड़े पैग ने कहते वो लगा के सो गया होना, फिर कहते 2 महीने बाद ਉਹਦਾ ਨਸ਼ਾ ਉਤਰਿਆ ਤੇ ਅੱਜ ਉਹ ਪਾਕਿਸਤਾਨ ਨੂੰ ਕਹਿ ਰਿਹਾ ਸੀ ਕਿ ਉਹਨਾਂ ਦੇ 15 ਜਿਹੜੇ 에ਅਰਕ੍ਰਾਫਟ ਜਿਹੜੇ ਆ ਉਹ ਇੰਡੀਆ ਨੇ ਗਿਰਾਏ ਨੇ। ਨਹੀਂ ਦੇਖੋ, ਕਿਉਂਕਿ ਸਭ ਤੋਂ ਜ਼ਿਆਦਾ 에ਅਰ ਫੋਰਸ ਦਾ ਜਲੂਸ ਨਿਕਲਿਆ ਔਰ ਆਮ ਹਾਲਤਾਂ 'ਚ ਕੋਈ ਵੀ ਜਿਹੜਾ ਹਕੂਮਤ ਹੁੰਦੀ ਜਿਹੜੀ ਥੋੜ੍ਹੀ ਬਹੁਤ ਵੀ ਗੈਰਤਮੰਦ ਹੁੰਦੀ ਤੇ ਉਹ ਇਹਨੂੰ ਅਮਰਪ੍ਰੀਤ ਸਿੰਘ ਨੂੰ ਡਿਸਮਿਸ ਕਰਦੀ। ਲੇਕਿਨ ਕਿਉਂਕਿ ਇਹ ਬਿਲਕੁਲ ਉਹਨਾਂ ਦਾ ਚਮਚਾ ਹੈ ਔਰ ਫੌਜੀ ਜਿਹੜਾ ਇੱਕ ਡੈਕੋਰਮ ਹੁੰਦਾ ਹੈ ਜਾਂ ਪ੍ਰੋਟੋਕਾਲ ਨੂੰ ਵੀ ਪਾਸੇ ਰੱਖ ਕੇ ਚੀਪ ਉਹਨਾਂ ਦਾ ਪਬਲਿਕ ਸਟੰਟ ਉਹਨੂੰ ਪ੍ਰਮੋਟ ਕਰਨ ਲਈ ਤਿਆਰ ਹੋਇਆ। ਇਸ ਲਈ ਹੁਣ 5 ਮਹੀਨੇ ਬਾਅਦ ਉਹਨੂੰ ਕੱਢਿਆ ਬਾਹਰ ਕਿ ਵੀ ਚੱਲ ਹੁਣ ਤੂੰ ਉਹੀ ਝੂਠ ਬੋਲ। ਔਰ ਇਸ ਤੋਂ ਬਿਯੋਂਡ ਕੋਈ ਉਹਦੀ ਤੁਸੀਂ ਸ਼ਕਲ ਵੀ ਦੇਖੋ ਤੇ ਹਰਦੂ ਲਾਨਤ ਲਿਖਿਆ ਹੋਇਆ ਉਹਦੇ ਮੂੰਹ ਤੇ ਔਰ ਨਜ਼ਰ ਆਉਂਦਾ ਹੈ ਕਿ ਭਾਈ ਬਿਲਕੁਲ ਕੋਰਾ ਸਫੇਦ ਝੂਠ ਬੋਲ ਰਿਹਾ। ਅਸੀਂ ਮੁਹੰਮਦ ਜਾਕੂਬ ਜੀ ਨੂੰ ਯਾਦ ਕਰ ਰਹੇ ਸੀ, ਆ ਗਏ ਨੇ ਸੌ ਕੇ। ਅਸੀਂ ਕਹਿ ਰਹੇ ਸੀ ਤਬੀਅਤ ਵਗੈਰਾ ਉਹਨਾਂ ਦੀ ਜਿਸ ਤਰ੍ਹਾਂ ਠੀਕ ਨਹੀਂ ਹੈਗੀ ਤੇ ਉਹ ਕਹਿੰਦੇ ਮੈਂ ਸੋ ਗਿਆ ਸੀ ਤੇ ਕਹਿੰਦੇ ਬਾਅਦ ਵਿੱਚ ਕਹਿੰਦੇ ਮੈਂ ਪ੍ਰੋਗਰਾਮ ਦੇਖਾਂਗਾ। ਸੋ ਨਾਈਸ, ਥੈਂਕ ਯੂ ਸੋ ਮਚ। और बिलाल जी फिर कहते हैं कि डॉक्टर साहब इंडिया में कहते आरएसएस ने बहुत जुल्म किए हैं और नफरत इंडिया अवाम में भरी हुई है और कहते जड़ा इंडिया 50 साल पीछे चला गया, अब इंडिया का की कहते सर्वाइव होना बहुत मुश्किल है। हाँ नहीं, हुण 50 साल नहीं, ये तो टुटण दे कंढे ते आ जाणगे बहुत जल्दी। अजे थोड़ा बहुत इन्हां नूं साह मिलेगा थोड़ी देर, लेकिन ये हाल इन्हां दा सोवियत यूनियन ते युगोस्लाविया वर्गा ही होएगा। कहने थैंक्स फॉर मोदी। हाँ जी, कहने थैंक्स फॉर मोदी। हाँ जी, हाँ जी, हाँ जी, बिल्कुल सारे कार्य वास्ते। गुरविंदर मान जी भी और सिंह गर्चा जी भी और सब का बहुत बहुत शुक्रिया। इस तरह अपने व्यूज़ को लेने इजाजत। व्यूअर्स साडे प्रोग्राम का समा इत्थे मुकता। तुसीं अपनी राय ते सुझाव सानूं भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपना सुना तू देखदी रहो TV रिफो। बुला दिओ फतेह। वाहिगुरू जी का खालसा, वाहिगुरू जी की फतेह। रब राखा।